जी का खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ। ਡਾਕਟਰ ਸਾਹਿਬ ਅੱਜ 1 ਅਗਸਤ 2014 17 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅੱਜ ਦਾ ਅਹਿਮ ਮੁੱਦਾ। ਪਹਿਲਾਂ ਤਾਂ ਅੱਜ ਗੋਰਿਆਂ ਦੀ ਸੰਗਰਾਂਦ ਹੈ, 1 ਅਗਸਤ ਹੈ, ਉਹਦੀਆਂ ਵਧਾਈਆਂ ਜੀ। ਬੜੇ ਲੰਮੇ ਸਮੇਂ ਤੋਂ ਅਸੀਂ ਭਾਰਤੀ ਹਕੂਮਤ ਤੇ ਕਿਵੇਂ ਉਹਨਾਂ ਦੇ ਬਾਹਰ ਕੌਂਸਲੇਟ, ਐਮਬੈਸੀਆਂ, ਹਾਈ ਕਮਿਸ਼ਨ ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਦੇ ਨੇ ਜੀ, ਕਿਵੇਂ ਇੰਟੈਲੀਜੈਂਸ ਬਿਊਰੋ ਰਾਹ ਦੇ ਏਜੰਟ ਜਿਹੜੇ ਇਹਨਾਂ ਐਮਬੈਸੀਜ਼, ਹਾਈ ਕਮਿਸ਼ਨਸ, ਕੌਂਸਲੇਟ 'ਚ ਬੈਠੇ ਨੇ, ਉਹਨਾਂ ਨੇ ਸਿੱਖ ਕਮਿਊਨਿਟੀ ਦੇ ਵਿੱਚ ਆਪਣੇ ਬੰਦੇ ਰਿਕਰੂਟ ਕੀਤੇ ਹੋਏ ਨੇ ਜੀ। ਕਿਵੇਂ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੇ ਝਗੜੇ ਇਸ ਵਜ੍ਹਾ ਕਰਕੇ ਨਹੀਂ ਹੁੰਦੇ ਕਿ ਸਿੱਖ ਆਪਣੇ ਗੁਰਦੁਆਰੇ ਐਡਮਿਨਿਸਟਰ ਨਹੀਂ ਕਰ ਸਕਦੇ ਜਾਂ ਮੈਨੇਜ ਨਹੀਂ ਕਰ ਸਕਦੇ। ਬਹੁਤ ਵਾਰੀ ਇਹ ਜਿਹੜਾ ਅਨਸੀਨ ਹੈਂਡ ਹੈ, ਜਿਹੜਾ ਹੱਥ ਨਜ਼ਰ ਨਹੀਂ ਆਉਂਦਾ, ਪਰ ਐਮਬੈਸੀ ਵਾਲਿਆਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ 'ਚ ਜਾਂ ਕਿਸੇ ਹੋਰ ਲੈਵਲ 'ਤੇ ਪ੍ਰਭਾਵਿਤ ਕਰਦੇ ਨੇ ਡਿਸੀਜਨ ਮੇਕਿੰਗ ਨੂੰ, ਉਹ ਵੱਡਾ ਕਾਰਨ ਨੇ ਗੁਰਦੁਆਰਿਆਂ ਦੇ ਵਿੱਚ ਜੀ। ਫਿਰ ਜਿਹੜਾ ਬਹੁਤ ਵੱਡਾ ਦੁਖਦਾਈ ਹਾਦਸਾ ਜਿਹੜਾ ਭਾਰਤੀ ਏਜੰਸੀ ਰਾਹ ਨੇ ਕਰਵਾਇਆ ਕੈਨੇਡਾ ਦੇ ਵਿੱਚ, ਇੰਡੀਅਨ 에ਅਰਲਾਈਨ ਜਹਾਜ਼ ਜਿਹਦੇ 'ਚ 332 ਬੇਗੁਨਾਹ ਮੁਸਾਫਰ ਮਾਰੇ ਗਏ 1985 ਦੇ ਵਿੱਚ, ਔਰ ਉਹ ਵੀ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ। ਹੁਣ ਸਮੱਸਿਆ ਇਹ ਹੁੰਦੀ ਹੈ ਕਿ ਇਸ ਗੱਲ ਦੀਆਂ ਜਿਹੜੀਆਂ ਤੁਸੀਂ ਪੁਆਇੰਟਿੰਗਸ ਤਾਂ ਦੇਖਦੇ ਹੋ ਕਿ ਵੀ ਕਿੱਧਰ ਨੂੰ ਜਾ ਰਿਹਾ ਕੀ ਹੈ। ਜਿਵੇਂ ਕੈਨੇਡੀਅਨ ਏਅਰ ਜਿਹੜਾ ਡਿਜ਼ਾਸਟਰ ਸੀ, ਇਸ ਬਾਰੇ ਵੀ 2 ਪ੍ਰੋਮੀਨੈਂਟ ਪੱਤਰਕਾਰ, ਇੱਕ ਗਲੋਬ ਐਂਡ ਮੇਲ ਦਾ, ਇੱਕ ਟੋਰਾਂਟੋ ਸਟਾਰ ਦਾ, ਉਹਨਾਂ ਨੇ ਕਿਤਾਬ ਵੀ ਲਿਖੀ ਦਾ ਸੌਫਟ ਟਾਰਗੇਟ ਜੀ। ਔਰ ਉਹਦੇ 'ਚ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਕਿ ਵੀ ਤੁਸੀਂ ਗੱਡੀਆਂ ਲੈ ਜਾਓ ਇੰਡੀਅਨ ਐਮਬੈਸੀਆਂ ਔਰ ਕੌਂਸਲੇਟ 'ਚ, ਉਹਨਾਂ ਦੇ ਹਾਈ ਕਮਿਸ਼ਨ ਓਟਵਾ ਔਰ ਵੈਨਕੂਵਰ ਜੀ, ਤੇ ਉੱਥੇ ਸਾਰੀਆਂ ਜਿਹੜੇ ਤੁਹਾਨੂੰ ਸਬੂਤ ਮਿਲ ਜਾਣਗੇ ਵੀ ਕਿਹਨੇ ਕੀਤਾ। ਪਰ ਹੁਣ ਇਹ ਜਿਹੜਾ ਡਿਪਲੋਮੈਟਸ ਨੂੰ ਗਵਰਨ ਕਰਦੇ ਇੰਟਰਨੈਸ਼ਨਲ ਪ੍ਰੋਸੀਜਰ ਨੇ ਜਾਂ ਲਾਅ ਨੇ, ਉਹਦੇ ਥੱਲੇ ਤੁਸੀਂ ਜੇ ਕਿਸੇ ਦੇਸ਼ ਦਾ ਡਿਪਲੋਮੈਟ ਜਸੂਸੀ ਕਰਦਾ ਜਾਂ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦਾ ਜਾਂ ਸਿਟੀਜ਼ਨਸ ਨੂੰ ਹਰਾਸ ਕਰਦਾ ਵੀ ਫੜਿਆ ਜਾਂਦਾ ਹੈ, ਤਾਂ ਤੁਸੀਂ ਉਹਦੇ 'ਤੇ ਮੁਕੱਦਮਾ ਨਹੀਂ ਚਲਾ ਸਕਦੇ, ਟਰਾਇਲ ਨਹੀਂ ਕਰ ਸਕਦੇ। ਤੁਸੀਂ ਵੱਧ ਤੋਂ ਵੱਧ ਤੁਹਾਡੀ ਸਰਕਾਰ ਇਹ ਕਰ ਸਕਦੀ ਹੈ ਜਿਸ ਮੁਲਕ ਦੇ ਵਿੱਚ ਉਹ ਕੰਮ ਇਸ ਕਿਸਮ ਦਾ ਜਸੂਸੀ ਦਾ ਕਰ ਰਿਹਾ ਹੈ ਕਿ ਉਹਨੂੰ ਉਹ ਦੇਸ਼ ਤੋਂ ਕੱਢ ਸਕਦੀ, ਉਹਦੀ ਥਾਂ 'ਤੇ ਨਵਾਂ ਆ ਜਾਏਗਾ, ਨਵੇਂ ਉਹਦੇ 'ਚ ਕੰਮ ਸ਼ੁਰੂ ਕਰਨ ਲੱਗ ਜਾਣਗੇ। ਸੋ ਹਰ ਐਮਬੈਸੀ ਕੌਂਸਲੇਟ ਦੇ ਵਿੱਚ ਇਹਨਾਂ ਦੇ ਜਿਹੜੇ ਪ੍ਰੈਸ ਅਟੈਸ਼ੀ ਹੁੰਦੇ ਨੇ ਔਰ ਮਿਲਟਰੀ ਅਟੈਸ਼ੀ ਹੁੰਦੇ ਨੇ, ਇਹ ਤਾਂ ਹੁੰਦੇ ਹੀ ਨੇ ਇੰਟੈਲੀਜੈਂਸ ਦੇ ਬੰਦੇ। ਮਿਲਟਰੀ ਅਟੈਸ਼ੀ ਮੋਸਟਲੀ ਬ੍ਰਿਗੇਡੀਅਰ ਲੈਵਲ ਦਾ ਹੁੰਦਾ ਔਰ ਉਹ ਮਿਲਟਰੀ ਦੀ ਇੰਟੈਲੀਜੈਂਸ 'ਚੋਂ ਆਇਆ ਹੁੰਦਾ। ਅਤੇ ਜਿਹੜੇ ਪ੍ਰੈਸ ਅਟੈਸ਼ੀ ਨੇ ਉਹ ਮੋਸਟਲੀ ਜਿਹੜੇ ਨੇ ਜਿਹੜਾ ਇੰਟੈਲੀਜੈਂਸ ਬਿਊਰੋ IB ਜਾਂ ਰਾਹ ਦੇ ਬੰਦੇ ਹੁੰਦੇ ਨੇ। ਇਹ ਤਾਂ ਨੋਨ ਨੇ, ਹਰ ਇੱਕ ਨੂੰ ਪਤਾ ਹੈ ਕਿ ਵੀ ਇਹਦੇ ਥੱਲੇ ਉਹਨਾਂ ਦੇ ਬੰਦੇ ਨੇ ਜੀ। ਪਰ ਅੱਗੋਂ ਉਹਨਾਂ ਦਾ ਬੜਾ ਵਾਈਡ ਨੈਟਵਰਕ ਹੁੰਦਾ ਹੈ। ਫਿਰ ਉਹਨਾਂ ਦੇ ਕੋਲ ਬਲੈਕ ਮਨੀ ਹੁੰਦੀ ਹੈ, ਕਾਲਾ ਧਨ ਹੁੰਦਾ ਬਹੁਤ ਸਾਰਾ। ਉਹ ਜਿਹੜੇ ਏਜੰਟ ਰਿਕਰੂਟ ਕਰਦੇ ਨੇ ਉਹਨਾਂ ਨੂੰ ਜਿਹੜਾ ਉਹ ਪੈਸੇ ਦਿੰਦੇ ਨੇ, ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ, ਕੋਈ ਉਹਨਾਂ ਦੇ ਕੋਈ ਅਕਾਊਂਟ 'ਚੋਂ ਨਹੀਂ ਦੇਣੇ ਹੁੰਦੇ ਜਾਂ ਕੋਈ ਚੈੱਕ 'ਚੋਂ ਨਹੀਂ ਦੇਣੇ ਹੁੰਦੇ ਜੀ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਕਿਵੇਂ ਇਹ ਲੋਕ ਜਿਹੜੇ ਖਾਸ ਤੌਰ 'ਤੇ ਭਾਰਤੀ ਐਮਬੈਸੀ ਹੈ, ਇਹ ਅਮਰੀਕਨ ਇਲੈਕਟਰਲ ਸਿਸਟਮ ਨੂੰ ਵੀ ਕਿਵੇਂ ਕਰਪਟ ਕਰਦੇ ਨੇ। ਲਲਿਤ ਗਾਦੀਆ ਕੇਸ ਜਿਹੜਾ ਉਹ ਹੋਇਆ ਸੀ ਮੈਰੀਲੈਂਡ 'ਚ, ਜਿਹਦੇ 'ਚ ਸਜ਼ਾਵਾਂ ਵੀ ਹੋਈਆਂ ਸੀ ਕਿ ਕਿਵੇਂ ਜਿਵੇਂ ਹੁਣ ਜੇ ਅਮਰੀਕਾ ਦੇ ਵਿੱਚ ਇਲੈਕਸ਼ਨ ਲਾਅ ਹੈ ਕਿ ਇੱਕ ਬੰਦਾ $1000 ਵੱਧ ਤੋਂ ਵੱਧ ਸਾਲ ਦੇ ਵਿੱਚ ਡੋਨੇਟ ਕਰ ਸਕਦਾ ਕਿਸੇ ਕੈਂਡੀਡੇਟ ਨੂੰ ਜੀ। ਹੁਣ ਜਿਹੜਾ ਕੋਈ ਇੰਡੀਅਨ ਮਾਲਕ ਹੈ ਹੋਟਲ ਦਾ, ਉਹਦੇ ਕੋਲ 15 ਇੰਪਲੋਈ ਕੰਮ ਕਰਦੇ ਨੇ, ਭਾਵੇਂ ਬਹਿਰੇ ਨੇ, ਕੋਈ ਭਾਂਡੇ ਧੋਂਦਾ, ਕੋਈ ਕੁੱਕ ਹੈ। ਉਹਨੇ ਕੀ ਕੀਤਾ, ਲਲਿਤ ਗਾਦੀਆ ਜਿਵੇਂ ਕੀ ਕਰਦੇ ਨੇ, ਉਹਨਾਂ 15 ਤੋਂ ਹੀ $1000 ਦੇ ਚੈੱਕ ਲਿਖਵਾ ਦਿੱਤੇ ਕਾਂਗਰਸਮੈਨ ਨੂੰ, ਸੈਨੇਟਰ ਨੂੰ ਜੀ, ਔਰ ਬਾਅਦ ਦੇ ਵਿੱਚ ਉਹਨਾਂ ਨੂੰ ਕੈਸ਼ ਦੇ ਦਿੱਤੇ। ਹੁਣ ਲਾਅ ਵੀ ਫੁਲਫਿਲ ਹੋ ਗਿਆ ਕਿ ਜੀ 1000 ਤੋਂ ਜ਼ਿਆਦਾ ਦੇ ਨਹੀਂ ਸਕਦੇ, ਪਰ ਇੱਕੋ ਹੀ ਬੰਦਾ ਜਿਹੜਾ ਹੈ 15 ਇੰਪਲੋਈ ਦੇ ਨਾਂ ਦੇ ਉੱਤੇ ਝੂਠਾ ਉਹਨਾਂ ਕਿਉਂਕਿ ਉਹਨਾਂ ਨੂੰ ਪੈਸੇ ਦੇ ਦੇਣੇ ਨੇ ਵਾਪਸ, ਉਹ ਡੋਨੇਟ ਨਹੀਂ ਕਰ। ਜਿਹੜਾ ਹੁਣ ਭਾਂਡੇ ਧੋਂਦਾ ਹੈ ਉਹ ਕਿੱਥੋਂ $1000 ਦੇਵੇਗਾ ਕਿਸੇ ਨੂੰ। ਸੋ ਇਹਨਾਂ ਨੇ ਇਵੇਂ ਵੀ ਰਾਹ ਲੱਭੇ ਹੋਏ ਨੇ ਕਿ ਕਿਵੇਂ ਇਲੈਕਸ਼ਨ ਸਿਸਟਮ ਨੂੰ ਕਰਪਟ ਕਰਨਾ। ਇਵੇਂ ਹੀ ਨਿਊਯਾਰਕ ਦਾ ਇੱਕ ਪੱਗ ਵਾਲਾ ਬੰਦਾ ਜਿਹਨੂੰ ਬੜਾ ਚੁੱਕਿਆ ਅਮੀਰ ਸਿੱਖ ਅਤੇ ਫਲਾਣਾ ਹੋਟਲਾਂ ਦਾ ਮਾਲਕ ਸੰਤ ਸਿੰਘ ਚਟਵਾਲ ਜੀ, ਉਹਨੂੰ ਹੁਣ ਸਜ਼ਾ ਹੋਈ ਹੈ। ਉਹਨੇ
ਈਵਨ ਹਿਲਰੀ ਕਲਿੰਟਨ ਵਰਗੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਜਿਹੜਾ ਇਸ ਕਿਸਮ ਦੀ ਅਨਫੇਅਰ ਤਰੀਕਿਆਂ ਦੇ ਨਾਲ ਜਿਹੜਾ ਉਹ ਡੋਨੇਸ਼ਨ ਦਿੱਤੀ। ਪਰ ਇਹ ਡੋਨੇਸ਼ਨ ਦੇ ਥੱਲੇ ਅਮਰੀਕਾ ਦੀਆਂ ਕਨਵਿਕਸ਼ਨਸ ਹੋਈਆਂ, ਭਾਵੇਂ ਛਟਵਾਲ ਦੀ ਹੋਈ ਜਾਂ ਉਹਦੀ ਲਲਿਤ ਗਾਦੀਆ ਸੀ ਨਾ ਬਾਲਟੀਮੋਰ ਦੇ ਵਿੱਚ ਮੈਰੀਲੈਂਡ 'ਚ ਚੱਲਿਆ, ਉਹਦੇ 'ਚ ਵੀ ਜਿਹੜੀ ਹੋਈ ਜੀ। ਪਰ ਪਹਿਲਾ ਕੇਸ ਇੰਟਰਨੈਸ਼ਨਲ ਲੈਵਲ ਤੇ ਜਿਹਨੂੰ ਅਸੀਂ ਹੁਣ ਡਿਸਕਸ ਕਰਨ ਲੱਗੇ ਹਾਂ, ਉਹਦੀ ਕਨਵਿਕਸ਼ਨ ਹੋਈ ਹੈ ਬੰਦੇ ਦੀ ਜਿਹੜਾ ਸਿੱਧੇ ਤੌਰ ਤੇ ਇੰਡੀਅਨ ਐਮਬੈਸੀ ਦੇ ਰਾਹੀਂ, ਇੰਡੀਅਨ ਐਮਬੈਸੀ ਦਾ ਏਜੰਟ ਸਿੱਖ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਬੰਦਾ ਰਿਕਰੂਟ ਕੀਤਾ ਹੋਇਆ ਸੀ। ਉਹਦੇ ਰਾਹੀਂ ਜਿਹੜੇ ਜਰਮਨੀ ਦੇ ਵਿੱਚ ਸਾਰੇ ਸਿੱਖ ਐਕਟਿਵਿਸਟ ਨੇ, ਖਾਸ ਤੌਰ ਤੇ ਜਿਹੜੇ ਖਾਲਿਸਤਾਨ ਦੇ ਲਈ ਕੰਮ ਕਰਨ ਵਾਲੇ, ਉਹਨਾਂ ਤੱਕ ਉਹਨੇ ਆਪਣਾ ਨੈਟਵਰਕ ਬਣਾਇਆ ਹੋਇਆ ਸੀ। ਉਹਨਾਂ ਦੇ ਫੋਨ ਵੀ ਟੈਪ ਕਰਨ ਦੇ ਜਿਹੜੇ ਨੇ ਉਹ ਇੰਸਟਰੂਮੈਂਟ ਲਾਏ ਹੋਏ ਸੀ ਜੀ। ਔਰ ਉਹਨਾਂ ਰਾਹੀਂ ਉਹ ਫਿਰ ਜਿਹੜੀ ਜਾਣਕਾਰੀ ਆ ਉਹ ਲੈ ਕੇ ਤੇ ਫਿਰ ਉਹ ਜਿਹੜਾ ਇੰਡੀਅਨ ਐਮਬੈਸੀ ਦੇ ਵਿੱਚ ਇੰਟੈਲੀਜੈਂਸ ਬਿਊਰੋ ਦਾ ਬੰਦਾ ਸੀ ਉਹਨੂੰ ਉਹ ਦਿੰਦਾ ਸੀ। ਹੁਣ ਇਹ ਕੇਸ ਇੱਕ 45 ਸਾਲਾ ਰਣਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਏਜੰਟ ਸੀ ਇੰਟੈਲੀਜੈਂਸ ਬਿਊਰੋ ਦੇ ਉਸ ਬੰਦੇ ਦਾ ਜੀ। ਔਰ ਕੈਨੇਡਾ ਦੀਆਂ ਸਾਰੀਆਂ ਹੀ ਆਰਗੇਨਾਈਜੇਸ਼ਨਾਂ ਦੇ ਵਿੱਚ ਉਹਨੇ ਆਪਣਾ ਜਾਲ ਵਿਛਾਇਆ ਹੋਇਆ ਸੀ। ਇਹ ਬੰਦਾ ਰਣਜੀਤ ਸਿੰਘ ਖੁਦ ਵੀ ਕਿਸੇ ਵੇਲੇ ਭਾਰਤ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲਈ ਕੰਮ ਕਰਦਾ ਸੀ। ਹੁਣ ਜਿਹੜੇ ਏਜੰਟ ਰਿਕਰੂਟ ਕਰਨਗੇ ਉਹ ਉਹਨਾਂ ਨੂੰ ਹੀ ਕਰਨਗੇ ਜਿਹੜੇ ਇਨਸਾਈਡਰ ਨੇ, ਜਿਹੜੇ ਪਹਿਲਾਂ ਹੀ ਜਿਨ੍ਹਾਂ ਦੇ ਅੰਦਰ ਕਨੈਕਸ਼ਨ ਨੇ ਜਾਂ ਦੂਜੇ ਨੇ। ਹੁਣ ਇਹ ਕੇਸ ਕੁਝ ਮਹੀਨੇ ਪਹਿਲਾਂ ਜਿਹੜੀ ਜਰਮਨ ਦੀ ਇੰਟੈਲੀਜੈਂਸ ਏਜੰਸੀ, ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਜਰਮਨ ਸਰਕਾਰ ਨੂੰ ਵੀ ਔਰ ਜਰਮਨ ਦੇ ਇੰਟੈਲੀਜੈਂਸ ਨੂੰ ਵੀ, ਕਿ ਉਹਨਾਂ ਨੇ ਪਹਿਲੀ ਵਾਰ ਇਸ ਲੈਵਲ ਦਾ ਕੇਸ ਜਿਹੜਾ ਉਹ ਅਨਅਰਥ ਕੀਤਾ। ਉਹਨਾਂ ਨੇ ਉਹਨੂੰ ਫੋਲੋ ਕੀਤਾ, ਉਹਨਾਂ ਨੇ ਫੋਨ ਲਾਈਨਸ ਵੀ ਟੇਪ ਕੀਤੀਆਂ ਔਰ ਫਿਰ ਉਹਨਾਂ ਨੇ ਜਿਹੜੀ ਇਹ ਕਿ ਵੀ ਉਹ ਪੈਸੇ ਡਿਲੀਵਰ ਕਰ ਰਿਹਾ ਆਪਣੀ ਇੰਟੈਲੀਜੈਂਸ ਵੇਚਣ ਦੇ, ਉਹ ਵੀ ਉਹਨਾਂ ਨੇ ਸਾਰੇ ਸਬੂਤ ਲੈ ਕੇ ਤੇ ਉਹਨਾਂ ਨੇ ਕੋਬਲੈਂਜ਼ ਜਰਮਨੀ ਐਸਪਾਇਨੇਜ ਕੇਸ ਕਰਕੇ ਜਿਵੇਂ ਜਾਣਿਆ ਜਾਂਦਾ ਹੈ, ਉਹਨਾਂ ਦੀ ਜਿਹੜੀ ਫੈਡਰਲ ਏਜੰਸੀ ਹੈ ਉਹਨਾਂ ਨੇ ਇਹਨੂੰ ਸੂ ਕੀਤਾ। ਰਣਜੀਤ ਸਿੰਘ ਗ੍ਰਿਫਤਾਰ ਤਾਂ ਇਹਨਾਂ ਨੇ ਕਰ ਲਿਆ ਸੀ। ਸੋ ਇਹਦਾ ਅੱਜ ਹੀ ਫੈਸਲਾ ਆਇਆ ਹੈ ਔਰ ਜਿਹੜਾ ਫੈਡਰਲ ਕੋਰਟ ਹੈ ਜਰਮਨੀ ਦਾ, ਉਹਨਾਂ ਨੇ 9 ਮਹੀਨੇ ਦੀ ਜਿਹੜੀ ਹੈ ਇਹਨੂੰ ਰਣਜੀਤ ਸਿੰਘ ਨੂੰ ਇੰਪ੍ਰਿਜ਼ਨਮੈਂਟ ਦਿੱਤੀ ਹੈ, ਕੈਦ ਦਿੱਤੀ। ਪਹਿਲਾਂ ਹੀ ਉਹ ਜਿਹੜਾ ਉਸ ਦੇ ਉੱਤੇ ਕੁਛ ਇਸ ਕਿਸਮ ਦੇ ਸੀ ਕੇਸ, ਪਰ ਇਹ ਹੁਣ ਬੜੀ ਸਿਗਨੀਫਿਕੈਂਟ ਗੱਲ ਹੈ ਕਿ ਉਹਦੀ ਜਿਹੜੀ ਕਨਵਿਕਸ਼ਨ ਹੋਈ, ਉਹਨੂੰ 9 ਮਹੀਨੇ ਦੀ ਸਜ਼ਾ ਹੋਈ, ਉਹਦੇ 'ਚ ਉਹਨਾਂ ਨੇ ਜਿਹੜਾ ਜੱਜ ਨੇ ਫੈਸਲੇ 'ਚ ਕਿਹਾ Ranjit Singh was able to draw on an extensive network of Indian residents in Germany in his search for information, ਕਿ ਉਹ ਜਾਣਕਾਰੀ ਲੈਣ ਦੇ ਲਈ ਜਿਹੜਾ ਪੰਜਾਬੀਆਂ ਦਾ ਔਰ ਸਿੱਖਾਂ ਦਾ ਵੱਡਾ ਨੈਟਵਰਕ ਹੈ ਉਹਦੇ 'ਚ ਉਹ ਵੜ ਗਿਆ ਹੋਇਆ ਸੀ। ਉੱਥੋਂ ਉਹ ਜਿਹੜਾ ਹੀ ਵਾਜ਼ ਮੋਨੀਟਰਿੰਗ ਮੈਂਬਰਸ ਆਫ ਸਿੱਖ ਆਰਗੇਨਾਈਜੇਸ਼ਨ, ਸਿੱਖ ਜਥੇਬੰਦੀਆਂ ਦੇ ਬੰਦਿਆਂ ਦੀ ਉਹ ਜਸੂਸੀ ਕਰਦਾ ਸੀ ਜੀ। ਔਰ ਹੁਣ ਉਹਦੇ 'ਚ ਜਿਹੜਾ ਡਿਫੈਂਸ ਦਾ ਆਰਗੂਮੈਂਟ ਜਿਹੜਾ ਰਣਜੀਤ ਸਿੰਘ ਦਾ ਵਕੀਲ ਸੀ ਉਹਨੇ ਆਰਗੂਮੈਂਟ ਲਿਆ ਕਿ ਹਿਜ਼ ਕਲਾਇੰਟ ਹੈਡ ਬਿਨ ਇਨ ਏ ਪ੍ਰੈਸ਼ਰ ਸਿਚੁਏਸ਼ਨ ਐਂਡ ਵਾਜ਼ ਅਫਰੇਡ ਆਫ ਹਿਜ਼ ਫੈਮਿਲੀ ਇਨ ਇੰਡੀਆ। ਉਹ ਕਹਿੰਦਾ ਹੈ ਕਿ ਜੀ ਮੇਰਾ ਕਲਾਇੰਟ ਜ਼ਰੂਰ ਕਰਦਾ ਸੀ ਜਸੂਸੀ ਸਿੱਖਾਂ ਦੇ ਉੱਤੇ, ਪਰ ਉਹ ਇਸ ਲਈ ਕਰ ਰਿਹਾ ਸੀ ਕਿ ਜਿਹੜਾ ਇੰਡੀਅਨ ਇੰਟੈਲੀਜੈਂਸ ਵਾਲੇ ਨੇ ਉਹਨੇ ਉਹਨੂੰ ਡਰ ਦਿੱਤਾ ਹੋਇਆ ਸੀ ਕਿ ਵੀ ਤੇਰਾ ਟੱਬਰ ਮਾਰ ਦਿਆਂਗੇ ਪਿੱਛੇ, ਔਰ ਉਹਦੇ ਥੱਲੇ ਕਰ ਰਿਹਾ ਸੀ। ਪਰ ਜੱਜ ਨੇ ਇਹ ਕਿਹਾ ਕਿ ਵੀ ਦਾ ਡਿਫੈਂਡੈਂਟ ਐਕਟਿਡ ਇੰਟੈਂਸ਼ਨਲੀ। ਉਹਨਾਂ ਨੇ ਕਿਹਾ ਵੀ, ਜੱਜ ਨੇ ਕਿਹਾ ਵੀ ਨਹੀਂ ਇਹ ਆਰਗੂਮੈਂਟ ਠੀਕ ਨਹੀਂ ਹੈ। ਪਰ ਜੇ ਮੰਨ ਲਓ ਇਹ ਆਰਗੂਮੈਂਟ ਬੇਸ਼ੱਕ ਜੱਜ ਨੇ ਨਕਾਰਿਆ, ਜੇ ਇਹ ਆਰਗੂਮੈਂਟ ਮੰਨ ਲੈਂਦਾ ਜੱਜ ਫਿਰ ਉਹਨੂੰ ਸਜ਼ਾ ਨਹੀਂ ਸੀ ਹੋਣੀ, ਕਨਵਿਕਸ਼ਨ ਨਹੀਂ ਸੀ ਹੋਣੀ ਜੀ ਜੀ। ਪਰ ਇਹਦੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਹੜਾ ਦੋਸ਼ੀ ਹੈ ਉਹਦਾ ਵਕੀਲ ਵੀ ਇਹ ਮੰਨ ਰਿਹਾ ਹੈ ਕਿ ਜਿਹੜੇ ਇਹਨਾਂ ਦੇ ਇੰਟੈਲੀਜੈਂਸ ਏਜੰਟ ਇਹਨਾਂ ਮੁਲਕਾਂ 'ਚ ਬੈਠੇ ਨੇ ਉਹ ਕਿਸੇ ਵੀ ਸਿੱਖ ਨੂੰ ਇਹ ਧਮਕਾ ਸਕਦੇ ਨੇ ਕਿ ਤੂੰ ਸਾਡੇ ਲਈ ਕੰਮ ਕਰ, ਨਹੀਂ ਤਾਂ ਪਿੱਛੇ ਤੇਰਾ ਅਸੀਂ ਟੱਬਰ ਮਾਰ ਦਿਆਂਗੇ। ਸੋ ਇੱਕ ਸਬੂਤ ਤਾਂ ਈਵਨ ਉਹਨਾਂ ਦਾ, ਉਹਦਾ ਹੀ ਰਣਜੀਤ ਸਿੰਘ ਦਾ ਹੀ ਅਟਾਰਨੀ ਇਹ ਗੱਲ ਕਹਿ ਰਿਹਾ, ਪਰ ਜੱਜ ਦਾ ਇਸ ਮਾਮਲੇ ਦੇ ਵਿੱਚ ਉਸ ਨੂੰ ਸਜ਼ਾ ਯਾਫਤਾ ਕਰਨਾ, ਕਿਉਂਕਿ ਜਿਹੜਾ ਵੀ ਲਾਅ ਥੱਲੇ ਉਹਨਾਂ ਨੇ ਉਹਨੂੰ ਫੜਿਆ ਹੋਏਗਾ ਉਹਦੇ 'ਚ ਕਨਵਿਕਸ਼ਨ 1.5 ਸਾਲ ਦੀ ਬਣਦੀ, ਉਹਦੇ 'ਚ ਇੰਪ੍ਰਿਜ਼ਨਮੈਂਟ 1.5 ਸਾਲ ਦੀ ਬਣਦੀ ਸੀ। ਪਰ ਹੋ ਸਕਦਾ ਹੈ ਕਿ ਜਿਹੜਾ ਇਹਦਾ ਰਣਜੀਤ ਸਿੰਘ ਦਾ ਵਕੀਲ ਜਾਂ ਦੂਜਾ ਉਹਨਾਂ ਨੇ ਨੈਗੋਸ਼ੀਏਟ ਕਰ ਲਿਆ ਹੋਏ ਕਿ ਜੀ ਤੁਸੀਂ ਕੋਈ ਨਹੀਂ, ਅਸੀਂ ਥੋੜ੍ਹਾ ਘੱਟ ਕਰ ਦਿਓ ਤੇ ਅਸੀਂ ਇਹਨੂੰ ਕੰਟੈਸਟ ਨਹੀਂ ਕਰਦੇ ਜਾਂ ਅਪੀਲ ਨਹੀਂ ਕਰਦੇ। ਪਰ ਇਹ ਪਹਿਲਾ ਮੇਰੇ ਨੌਲੇਜ ਦੇ ਵਿੱਚ ਹਾਂ, ਇਹਦੇ 'ਚ ਇੱਕ ਪਾਰਟ ਜਿਹੜਾ ਇਸ ਖਬਰ ਜਿਹੜੀ ਕਿ ਇੰਟਰਨੈਸ਼ਨਲ ਖਬਰ ਹੈ ਔਰ ਈਵਨ ਇੰਡੀਆ ਦੀ ਨਿਊਜ਼ ਏਜੰਸੀ PTI ਵੀ ਇਹ ਖਬਰ ਦੇਣ 'ਤੇ ਮਜਬੂਰ ਹੋਈ ਹੈ, ਪਰ ਉਹਦੇ 'ਚ ਇੱਕ ਲਾਈਨ ਖਬਰ ਦੇ ਐਂਡ 'ਚ ਹੈ, ਦੇਰ ਵਾਜ਼ ਨੋ ਐਗਜ਼ਾਮੀਨੇਸ਼ਨ ਆਫ ਕੌਂਸੂਲੇਟ EMPLOYE। ਹੁਣ ਇਹਦੇ ਉੱਤੇ ਕਿਉਂਕਿ ਉਹਨਾਂ ਨੇ ਜਰਮਨ ਇੰਟੈਲੀਜੈਂਸ ਨੇ ਫੋਕਸ ਰੱਖਿਆ ਸੀ, ਸਬੂਤ ਉਹਨਾਂ ਕੋਲ ਸੀਗੇ
ਇਹਨੂੰ ਤਾਂ ਉਹਨਾਂ ਨੇ ਕਨਵਿਕਟ ਕਰ ਦਿੱਤਾ ਹੈ। ਪਰ ਜਿਹੜਾ ਏਜੰਟ ਸੀ ਇੰਟੈਲੀਜੈਂਸ ਬਿਊਰੋ ਦਾ, ਔਰ ਉਹ ਉਹਨਾਂ ਨੇ ਕਿਹਾ ਕਿ ਵੀ ਹੀ ਇਜ਼ ਪ੍ਰੋਬੈਬਲੀ ਆਫ ਇੰਟੈਲੀਜੈਂਸ ਬਿਊਰੋ, ਜਿਹੜਾ ਜਰਮਨ ਇੰਟੈਲੀਜੈਂਸ ਉਹਨਾਂ ਨੇ ਕਿਹਾ। ਪਰ ਕਿਉਂਕਿ ਇਹਨਾਂ ਕੌਂਸੂਲੇਟਸ ਜਾਂ ਐਮਬੈਸੀਜ਼ ਬੈਠੇ ਜਿਹੜੇ ਬੰਦੇ ਨੇ ਉਹਨਾਂ ਨੂੰ ਇਮਿਊਨਿਟੀ ਹੈ, ਉਹਨਾਂ ਦੇ ਉੱਤੇ ਟਰਾਇਲ ਨਹੀਂ ਕੀਤਾ ਜਾ ਸਕਦਾ ਜਾਂ ਉਹਨਾਂ ਤੋਂ ਈਵਨ ਪੁੱਛਗਿੱਛ ਵੀ ਨਹੀਂ ਕੀਤੀ ਜਾ ਸਕਦੀ। ਸੋ ਇਹ ਪਾਰਟ ਉਹਨਾਂ ਨੇ ਸਾਇਲੈਂਟਲੀ ਡੀਲ ਕੀਤਾ ਹੋਏਗਾ ਜਰਮਨ ਗਵਰਨਮੈਂਟ ਨੇ ਕਿ ਵੀ ਆ ਜਿਹੜਾ ਬੰਦਾ ਇਹਨੂੰ ਕੱਢ ਦਿਓ ਦੇਸ਼ ਚੋਂ, ਉਹ ਨਿਕਲ ਗਿਆ ਕੋਈ ਹੋਰ ਆ ਜਾਏਗਾ। ਪਰ ਇਹ ਪਹਿਲਾ ਸਬੂਤ ਹੁਣ ਸਾਹਮਣੇ ਹੈ, ਔਰ ਮੈਂ ਸਮਝਦਾ ਵੀ ਇਹ ਇਸ ਗੱਲ ਨੂੰ ਦੱਸਦਾ ਹੈ ਕਿ ਕਿਸ ਲੈਵਲ ਦੇ ਉੱਤੇ ਜਿਹੜੇ ਨੇ ਇਹਨਾਂ ਦੇ ਬੰਦੇ ਐਮਬੈਸੀਆਂ ਕੌਂਸੂਲੇਟਾਂ 'ਚ ਬੈਠੇ ਸਿੱਖਾਂ ਦੇ ਮਾਮਲੇ 'ਚ ਇੰਟਰਫੀਅਰ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਇੱਕ ਗੱਲ ਮੈਂ ਇਹ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਤੁਸੀਂ ਅਮਰੀਕਾ 'ਚ ਵਸਦੇ ਆ, ਅਮਰੀਕਨ ਕਾਨੂੰਨ ਨੂੰ ਸਮਝਦੇ ਹੋ, ਕੈਨੇਡਾ 'ਚ ਵਸਦੇ ਆ, ਕੈਨੇਡੀਅਨ ਕਾਨੂੰਨ ਨੂੰ ਸਮਝਦੇ ਹੋ, ਤੇ ਫਿਰ ਇਸ ਕਿਸਮ ਦੇ ਏਜੰਟ ਜਿਹੜੇ ਡਰਾਵਾ ਵੀ ਦਿੰਦੇ ਹੋਣਗੇ, ਕਿਤੇ ਨਾ ਕਿਤੇ ਲਾਲਚ ਵੀ ਦਿੰਦੇ ਨੇ। ਬਹੁਤ ਵਾਰੀ ਇਹ ਜਿਹੜੀ ਪੈਸਾ ਹੁੰਦਾ ਹੈ ਇਹ ਤਾਂ ਬੜਿਆਂ ਨੂੰ ਭਰਮਾ ਦਿੰਦਾ ਹੈ। ਇੱਕ ਬਜ਼ੁਰਗ ਜਿਹੜੇ ਵਰਜੀਨੀਆ 'ਚ ਰਹਿੰਦੇ ਸੀ, ਕਾਫੀ ਲੰਬੀ ਉਮਰ ਹੋ ਕੇ ਉਹਨਾਂ ਦੀ ਡੈਥ ਹੋਈ, ਬੜੇ ਸਿਆਣੇ ਜੀ, ਤੇ ਉਹ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਗੋਲੀ ਅੱਗੇ ਖਲੋਣ ਵਾਲਾ ਮਿਲ ਜਾਏਗਾ, ਪੈਸੇ ਅੱਗੇ ਕੋਈ ਖਲੋਂਦਾ ਜੀ ਜੀ, ਕਿ ਵੀ ਐਸੇ ਤਾਂ ਨਹੀਂ ਜਿਹੜੇ ਜੋਸ਼ ਨਾਲ ਦੋਸਤੀ ਪੁਗਾਉਣ ਲਈ ਤੁਹਾਡੀ ਥਾਂ ਤੇ ਅੱਗੇ ਆ ਜਾਣਗੇ, ਗੋਲੀ ਖਾ ਲੈਣਗੇ। ਦੇਸ਼ ਦੇ ਲਈ ਮਰਨ ਦੇ ਨਾਂ ਥੱਲੇ ਗੋਲੀ ਅੱਗੇ ਹੁੰਦਾ ਤਾਂ ਪੈਸਾ ਹੀ ਹੈ ਨਾ, ਵੀ ਤਨਖਾਹ ਮਿਲਦੀ। ਔਰ ਕਿੰਨੇ ਕੁ ਸੋਲਜਰ ਜਿਹੜੇ ਨੇ ਉਹ ਦੇਸ਼ ਭਗਤੀ ਨੂੰ, ਬਹੁਤੇ ਤਾਂ ਨੌਕਰੀ ਲੱਭ ਰਹੇ ਹੁੰਦੇ ਨੇ, ਕਹਿੰਦੇ ਵੀ ਜਾ ਭਰਤੀ ਹੋ ਜਾ, ਜਾਂ ਕਈ ਖੇਤੀਬਾੜੀ ਤੋਂ ਡਰ ਕੇ ਦੌੜ ਜਾਂਦੇ ਸੀ ਕਿ ਜੀ ਇਹਦੇ ਕੋਲੋਂ ਤਾਂ ਫੌਜੀ ਬਣ ਜਾਣ। ਪਰ ਗੋਲੀ ਅੱਗੇ ਤਾਂ ਖਲੋਂਦੇ ਨੇ, ਪੈਸੇ ਲਈ ਖਲੋ ਜਾਂਦੇ ਨੇ। ਪਰ ਪੈਸੇ ਲਈ ਗੋਲੀ ਅੱਗੇ ਖਲੋਤਾ ਜਾ ਸਕਦਾ, ਪਰ ਪੈਸੇ ਸਾਹਮਣੇ ਨਹੀਂ ਖਲੋਤਾ ਜਾ ਸਕਦਾ, ਇਹ ਜ਼ਾਹਰ ਹੈ। ਸੋ ਅਸੀਂ ਸਮਝਦੇ ਹਾਂ, ਔਰ ਇਹੀ ਗੱਲ ਸਰ ਕਪੂਰ ਸਿੰਘ, ਜਦੋਂ ਵੱਡੇ ਲੋਕਾਂ ਦੇ ਵਿਕ ਜਾਣ ਦੀ ਗੱਲ ਹੁੰਦੀ ਹੈ, ਸਿੱਖਾਂ 'ਚ ਤਾਂ ਇਹ ਆਮ ਹੈ। ਹੁਣ ਵੀ ਇੱਕ ਹਰਿਆਣੇ ਦੇ ਸੰਤ ਨੂੰ ਲੈ ਕੇ ਅੱਜ ਕੱਲ੍ਹ ਕਾਫੀ ਘੁੰਮ ਰਹੀ ਹੈ ਖਬਰ ਕਿ ਜੀ ਉਹਨੇ ਬੰਦ ਕਮਰਾ ਮੀਟਿੰਗ ਕੀਤੀ, ਸੌਦਾ ਸਾਧ ਨਾਲ ਸੌਦਾ ਹੋ ਰਿਹਾ ਹੈ ਕਿ 7 ਲੱਖ ਲੈਣਾ ਹੈ, 8 ਲੱਖ ਲੈਣਾ ਹੈ। ਪਤਾ ਨਹੀਂ ਕਿੰਨੀ ਠੀਕ ਹੈ ਖਬਰ ਹੈ, ਜਾਂ ਅੱਜ ਕੱਲ੍ਹ ਸ਼ਰਾਰਤ ਵੀ ਹੋ ਜਾਂਦੀ ਹੈ, ਆਵਾਜ਼ ਤੁਸੀਂ ਜਿਹਦੀ ਮਰਜ਼ੀ ਬਣਾ ਦਿਓ। ਪਰ ਇੱਕ ਗੱਲ ਜ਼ਾਹਰ ਹੈ ਕਿ ਜਿਹੜਾ ਬੰਦਾ ਖਲੋ ਰਿਹਾ ਹੁੰਦਾ ਕਿਸੇ ਚੀਜ਼ ਦੇ ਲਈ, ਉਦੋਂ ਪਹਿਲਾ ਯਤਨ ਹੁੰਦਾ ਹੈ ਵੀ ਇਹਨੂੰ ਖਰੀਦ ਲਓ। ਉਹ ਸਰ ਕਪੂਰ ਸਿੰਘ ਨੇ ਬੜਾ ਸੋਹਣਾ ਕਿਹਾ ਵੀ ਦੁਨੀਆ 'ਚ ਹਰ ਬੰਦੇ ਦੀ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਵੇ ਖਰੀਦਣ ਲਈ। ਜਿਹੜਾ ਵਿਕਣ ਤੋਂ ਇਨਕਾਰੀ ਹੈ ਉਹਦੇ ਸਿਰ ਦਾ ਮੁੱਲ ਰੱਖਿਆ ਜਾਂਦਾ ਹੈ। ਜੇ ਅਸੀਂ ਆਪਣੇ ਯੋਧਿਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਨੇ, ਸੋ ਇਹ ਉਹੀ ਨੇ ਜਿਹੜੇ ਵਿਕਣ ਤੋਂ ਇਨਕਾਰੀ ਨੇ। ਸੋ ਕਿਸੇ ਵੀ ਦੁਸ਼ਮਣ ਤਾਕਤ ਦਾ ਪਹਿਲਾ ਹੁੰਦਾ ਹੈ ਕਿ ਜੀ ਖਰੀਦ ਲਓ, ਮੂੰਹ 'ਚ ਸਿੱਕਾ ਪਾ ਦਿਓ ਚਾਂਦੀ ਦਾ, ਮੂੰਹ ਬੰਦ ਹੋ ਜਾਂਦਾ। ਬੜਿਆਂ ਦੇ ਬੰਦ ਹੋ ਜਾਂਦੇ ਨੇ, ਕਿਸੇ ਦੇ ਮੁੰਡੇ ਨੂੰ ਲਾ ਦਿੰਦੇ ਨੇ ਨੌਕਰੀ, ਕਿਸੇ ਨੂੰ ਹੋਰ ਬਾਦਲ ਕਿਹਾ ਨੇ, ਦੂਜਿਆਂ ਨੇ ਕੀ ਕੀਤਾ ਹੋਇਆ। ਜਾਂ ਜਿਹੜੇ ਅੱਜ ਇੰਨੀ ਧੱਕੇਸ਼ਾਹੀ ਹੋ ਰਹੀ ਹੈ ਸਿੱਖਾਂ ਦੇ ਉੱਤੇ, ਦੂਜੇ ਜਥੇਦਾਰ ਅਕਾਲ ਤਖਤ ਜੀ, ਪਿਛਲੇ ਦਿਨਾਂ 'ਚ ਇੱਕ ਸਾਡੇ TV 84 ਤੇ ਐਡਵੋਕੇਟ ਨੇ ਲੁਧਿਆਣੇ ਤੋਂ ਕਿਹਾ ਸੀ ਕਿ ਵੀ ਜਥੇਦਾਰ ਅਕਾਲ ਤਖਤ ਦੀ ਘਰ ਵਾਲੀ ਜਿਹੜੀ ਹੈ ਇਹ ਮੁਕਤਸਰ ਗੁਰਦੁਆਰਾ ਸਾਹਿਬ ਦੇ ਬਾਹਰ ਰੇਹੜੀ ਲਾਉਂਦੀ ਹੁੰਦੀ ਸੀ। ਵੀ ਅੱਜ 4 ਗੱਡੀਆਂ ਸਿੱਧੀਆਂ ਉਹਦੇ ਗੈਰਾਜ ਜਥੇਦਾਰ ਦੇ ਖੜੀਆਂ ਨੇ। ਮੁੰਡਾ ਉਹਦਾ ਜਿਹੜਾ ਉਹ ਜਗਰਾਤਿਆਂ ਤੇ ਦੂਜਿਆਂ ਤੇ ਜਾਂਦਾ ਹੈ, ਔਰ ਉਹ ਹੁਣ ਅਕਾਲੀ MLA ਦਾ ਕੈਂਡੀਡੇਟ ਬਣਨ ਨੂੰ ਤਿਆਰ ਹੈ। ਉਹਦਾ ਹੋਰ 2-3 ਬੰਦੇ ਕਿੱਥੋਂ ਆ ਗਏ ਪੈਸੇ, ਉਹਨੇ ਸਵਾਲ ਕੀਤਾ ਸੀ। ਮੈਨੂੰ ਨਹੀਂ ਪਤਾ ਇਹ ਗੱਲਾਂ ਕਿੰਨੀਆਂ ਠੀਕ ਨੇ ਵੀ ਰੇਹੜੀ ਲਾਉਂਦੀ ਸੀ ਕਿ ਨਹੀਂ ਸੀ ਲਾਉਂਦੀ ਜੀ, ਪਰ ਗੱਲ ਇੱਕ ਜ਼ਾਹਰ ਹੈ ਜਦੋਂ ਤੁਸੀਂ ਇਹਨਾਂ ਸਾਰਿਆਂ ਦੀਆਂ ਕਾਰਵਾਈਆਂ ਦੇਖਦੇ ਹੋ ਕਿ ਕਿਵੇਂ ਇਹ ਸਾਰੇ ਜਿਹੜੇ ਨੇ ਲੱਗੇ ਹੋਏ ਨੇ ਇਸ ਪਾਸੇ, ਤੇ ਅਲਟੀਮੇਟਲੀ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ ਜੀ, ਉਹ ਰੁਪਈਏ ਦਾ ਪਾਰਟ ਹੈ। ਔਰ ਇਸ ਪਾਰਟ ਦੇ ਥੱਲੇ ਜਿਹੜੇ ਨੇ ਉਹ ਕਰਦੇ ਨੇ ਫੀਅਰ। ਇੱਥੇ ਰਹਿੰਦੇ ਆ ਕੋਈ ਵੀ ਇਹ ਜੂਰਿਸਡਿਕਸ਼ਨ ਨਹੀਂ ਹੈ ਅਮਰੀਕਾ ਜਾਂ ਕੈਨੇਡਾ 'ਚ ਰਹਿੰਦੇ ਸਿੱਖਾਂ ਦੇ ਉੱਤੇ ਇੰਡੀਅਨ ਐਮਬੈਸੀ ਕੌਂਸੂਲੇਟ ਦੀ। ਠੀਕ ਹੈ, ਉਹ ਪਾਸਪੋਰਟ ਜਾਂ ਵੀਜ਼ੇ ਨੂੰ ਹਥਿਆਰ ਦੇ ਤੌਰ ਤੇ ਵਰਤਦੇ ਨੇ। ਨਹੀਂ, ਕਿਸੇ ਨੂੰ ਪਾਸਪੋਰਟ ਨਹੀਂ ਦੇਣਾ ਕਿ ਜੀ ਤੂੰ ਬੜਾ ਰੈਵੋਲੂਸ਼ਨਰੀ ਤੇ ਬੜੇ ਹੋਰ ਗੱਲਾਂ ਕਰਦਾ ਹੈ, ਜਾਂ ਵੀਜ਼ਾ ਨਾ ਕਰ ਸਕਦੇ ਨੇ। ਵੀਜ਼ਾ ਦੇਣਾ ਜਾਂ ਨਾ ਦੇਣਾ ਇਹ ਕਿਸੇ ਮੁਲਕ ਦਾ ਪਰਵਿਊ ਹੁੰਦਾ। ਉਹ ਵੀ ਰੱਖੇ ਹੋਏ ਨੇ ਇੰਡੀਅਨ ਏਜੰਟਾਂ ਨੇ, ਇੱਥੇ ਪੈਸੇ ਲੈ ਕੇ ਦਿੰਦੇ ਨੇ, ਜਿਹਨੂੰ ਕਹਿਣ ਜੀ ਬਹੁਤ ਔਖਾ ਹੈ ਜੀ, ਤੁਸੀਂ ਲਿਆਓ ਜੀ ਪੁਰਾਣਾ ਪਾਸਪੋਰਟ ਕਿੱਥੇ ਹੈ ਜੀ, ਨਵਾਂ ਕਿੱਥੇ ਹੈ ਜੀ। ਜਿਹੜੇ 40-40 ਸਾਲ ਦੇ ਆਏ ਹੋਏ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਜੀ ਪੁਰਾਣਾ ਪਾਸਪੋਰਟ ਲਿਆਓ। ਜਾਂ ਪੁੱਛਦੇ ਨੇ ਜੀ ਤੁਸੀਂ ਤੇ ਅਮਰੀਕਨ ਸਿਟੀਜ਼ਨਸ਼ਿਪ ਕਿਵੇਂ ਲਈ ਸੀ, ਇਹ ਤੁਸੀਂ ਮਾਮੇ ਲੱਗਦੇ ਹੋ। ਮੈਂ ਸਮਝਦਾ ਵੀ ਕਿਉਂਕਿ ਆਪਣੇ ਲੋਕ ਚੈਲੰਜ ਨਹੀਂ ਕਰਦੇ, ਸਾਡੇ 'ਚੋਂ ਅੰਗਰੇਜ਼ੀ ਗੁਲਾਮੀ ਦਾ ਐਸਾ ਡਰ ਪਿਆ ਹੋਇਆ ਹੈ ਕਿ ਵੀ ਅਸੀਂ ਜਦੋਂ ਕੋਈ ਕਰਦਾ ਸੀ ਕਹਿੰਦੇ ਜੀ ਕੰਮ ਕਰਾਓ, ਕਿਸੇ ਤਰੀਕੇ ਨਾਲ ਕਰਾਓ ਜੀ। ਲੇਕਿਨ ਇਹ ਅਮਰੀਕਨ ਜਾਂ ਕੈਨੇਡੀਅਨ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਨਹੀਂ ਕਰ ਸਕਦੇ।
ਔਰ ਕੋਈ ਵੀ ਜੇ ਕੋਈ ਯਤਨ ਵੀ ਕਰਦਾ ਇਸ ਕਿਸਮ ਦਾ ਕਿ ਜੀ ਕਿਸੇ ਨੂੰ ਕੋਈ ਖਰੀਦਣ ਦਾ, ਡਰਾਉਣ ਦਾ, ਜਾਂ ਜੀ ਤੇਰਾ ਟੱਬਰ ਤੇ ਫਲਾਣਾ, ਇੱਕਦਮ ਇਹਨੂੰ ਰਿਪੋਰਟ ਕੀਤਾ ਜਾਏ ਇੱਥੋਂ ਦੀ FBI ਨੂੰ, ਕੈਨੇਡਾ ਦੀ ਸੀਸਸ ਨੂੰ। ਇਹ ਬਹੁਤ ਵਲਨਰੇਬਲ ਨੇ ਐਮਬੈਸੀਆਂ, ਕੌਂਸੂਲੇਟਾਂ ਵਾਲੇ ਜੀ। ਹੁਣ ਅਸੀਂ ਰੋਜ਼ਾਨਾ ਇਹਨਾਂ ਚੋਂ ਰਗੜਾ ਦਿੰਦੇ ਹਾਂ ਜੋ ਵੀ ਇਹਨਾਂ ਦੀਆਂ ਗਲਤ ਕਰਤੂਤਾਂ ਨੇ। ਇਹਨਾਂ ਨੂੰ ਅਸੀਂ ਕਹਿ ਵੀ ਜਰਾ ਸਾਨੂੰ ਸੂਹ ਤਾਂ ਕਰੋ, ਲਿਜਾਓ ਸਾਨੂੰ ਕੋਰਟ 'ਚ, ਅਸੀਂ ਦੱਸਦੇ ਹਾਂ ਕਿ ਵੀ ਤੁਹਾਡੇ ਫਿਰ ਸਬੂਤ ਕੀ ਨੇ ਜੀ। ਸੋ ਬਹੁਤ ਵਾਰੀ ਆਪਣੇ ਲੋਕ ਡਰਦੇ ਹੀ, ਉਹ ਐਸਾ ਡਰ ਪਿਆ ਹੋਇਆ ਅੰਗਰੇਜ਼ੀ ਗੁਲਾਮੀ ਦਾ ਕਿ ਇੱਥੋਂ ਦੇ ਸਿਸਟਮ 'ਚ ਜਿਹੜਾ ਹੈ ਉਹ ਰਹਿ ਕੇ ਵੀ ਉਹ ਉਹਨਾਂ ਗੁਲਾਮਾਂ ਦੀ ਤਰ੍ਹਾਂ ਸੋਚਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬਹੁਤ ਸੋਹਣਾ ਕੇਸ ਜਿਹੜਾ ਜਰਮਨ ਸਰਕਾਰ, ਉਹਨਾਂ ਦੀਆਂ ਏਜੰਸੀਆਂ ਵਧਾਈ ਦੀਆਂ ਹੱਕਦਾਰ ਨੇ ਕਿ ਪਹਿਲੀ ਵਾਰ ਸਾਡੇ ਕੋਲ ਇਸ ਕਿਸਮ ਦਾ ਸਬੂਤ ਕਿ ਡਾਇਰੈਕਟ ਮਨੀ ਦੇ ਰਾਹੀਂ ਬਰਾਈਬ ਕਰਕੇ ਬੰਦੇ ਨੂੰ ਖੜਾ ਕਰਕੇ ਸਿੱਖਾਂ ਚੋਂ, ਸਿੱਖਾਂ ਦੀ ਸਪਾਈਂਗ ਜਿਹੜੇ ਇਹਨਾਂ ਮੁਲਕਾਂ ਦੇ ਸ਼ਹਿਰੀ ਨੇ ਜਰਮਨ ਦੀ। ਸੋ ਇਹ ਕਾਫੀ ਅਹਿਮ ਗੱਲ ਹੈ ਔਰ ਮੇਰਾ ਖਿਆਲ ਹੈ ਵੀ ਇਹਦਾ ਸਬਕ ਇਹੀ ਹੈ ਵੀ ਇਹਨਾਂ ਨੂੰ ਜਿਹੜਾ ਅਸੀਂ ਸਮਝੀਏ ਔਰ ਇਹਨਾਂ ਦੇ ਬਿਨਾਂ ਡਰ ਭੈ ਖੌਫ ਤੋਂ ਆਪਣੇ ਰਾਈਟਸ ਨੂੰ ਦੇਖੀਏ ਵੀ ਅਮਰੀਕਾ ਕੈਨੇਡਾ 'ਚ ਰਹਿੰਦੇ ਆ, ਸਾਡੇ ਕੋਲ ਬਹੁਤ ਰਾਈਟ ਨੇ, ਇੰਟਰਫੀਅਰ ਨਹੀਂ ਕਰ ਸਕਦੇ। ਈਵਨ ਅਮਰੀਕਾ ਦੀਆਂ ਏਜੰਸੀਆਂ ਵੀ ਸਾਡੀ ਲਾਈਫ 'ਚ ਇੰਟਰਫੀਅਰ ਨਹੀਂ ਕਰ ਸਕਦੇ। ਜੇ ਕੋਈ ਵੀ FBI ਹੈ ਜਾਂ ਦੂਜੀਆਂ ਨੇ, ਉਹ ਤੁਹਾਨੂੰ ਕੋਈ ਹਰਾਸ ਕਰਨ ਦਾ ਯਤਨ ਕਰਦੀਆਂ ਫॉर ਡਿਫਰੈਂਟ ਰੀਜ਼ਨਸ, ਕਿਉਂਕਿ ਉਹ ਵੀ ਤੁਹਾਨੂੰ ਬਣਾਉਣਾ ਚਾਹੁੰਦੀਆਂ ਕਈ ਵਾਰੀ ਸਪਾਈ ਕਿ ਤੁਸੀਂ ਉਹਨਾਂ ਲਈ ਕੰਮ ਕਰੋ, ਫਿਰ ਵੀ ਤੁਹਾਡਾ ਰਾਈਟ ਹੁੰਦਾ ਹੈ ਵਕੀਲ ਨਾਲ ਆਪਣੇ ਗੱਲ ਕਰੋ। ਇਹ ਤੁਹਾਡੇ ਨਾਲ ਇਵੇਂ ਇੱਥੇ ਤੁਹਾਨੂੰ ਇਹ ਰਿਕਰੂਟ ਨਹੀਂ ਕਰ ਸਕਦੇ ਜੇ ਤੁਸੀਂ ਨਹੀਂ ਚਾਹੁੰਦੇ। ਤੇ ਜੇ ਤੁਸੀਂ ਵਿਕੇ ਹੋਏ ਹੋ ਜਾਂ ਵਿਕਣ ਨੂੰ ਤਿਆਰ ਹੋ ਕਿ ਵੀ 4 ਸਿੱਕਿਆਂ ਦੇ ਪਿੱਛੇ, ਤਾਂ ਫਿਰ ਜਿਹੜੇ ਲੋਕ ਏਜੰਸੀਆਂ ਲਈ ਕੰਮ ਕਰਦੇ ਨੇ ਉਹ ਕਦੇ ਵੀ ਸੇਫ ਨਹੀਂ ਹੁੰਦੇ। ਉਹਨਾਂ ਤੋਂ ਨਿਕਲ ਕੇ ਤੁਸੀਂ ਸੇਫ ਹੋ ਸਕਦੇ ਹੋ, ਅਦਰਵਾਈਜ਼ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵੀ ਤੁਸੀਂ ਵਿਗੜਨ ਲੱਗੇ ਹੋ ਜਾਂ ਤੁਸੀਂ ਹੋ ਸਕਦਾ ਉਹ ਸਫਾਇਆ ਕਰ ਦਿੰਦੇ ਨੇ। ਸੋ ਇਹ ਬੜੀ ਇੱਕ ਡਾਰਕ ਜਿਹੜੀ ਹੈ ਫੀਲਡ ਹੈ, ਇਹਦੇ ਵੱਲ ਜਾਣ ਦੀ ਲੋੜ ਨਹੀਂ ਹੈ ਔਰ ਇਹਨਾਂ ਤੋਂ ਡਰਨ ਦੀ ਲੋੜ ਵੀ ਨਹੀਂ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।